इस जंग तो ठीक पहला सडनली मोदी ਦਾ ਇਜ਼ਰਾਈਲ ਜਾਣਾ ਇਹ ਵੀ ਆਇਆ ਕਿ ਬਈ ਇਹ ਜਿਹੜਾ ਐਪਸਟੀਨ ਫਾਈਲਸ ਦੇ ਵਿੱਚ ਇਨਕਸ਼ਾਫ ਜਾਂ ਦੂਜੇ ਚੱਲ ਰਹੇ ਨੇ ਮੋਦੀ ਨੂੰ ਸੱਦ ਲਿਆ ਉਹਨਾਂ ਨੇ ਕਿ ਭਾਈ ਦੱਸ ਹੁਣ ਵੀ ਉਹਨਾਂ ਨੇ ਬਿਲਕੁਲ ਉਹ ਫਾਈਲਾਂ ਵੀ ਦਿਖਾ ਦਿੱਤੀਆਂ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਵੀ ਹੁਣ ਇਸ ਮੁੱਦੇ ਤੇ ਤੂੰ ਸਾਡੇ ਨਾਲ ਖਲੋਣਾ ਇਹ ਵੀ ਆਂਦਾ ਕਿ ਇਨਫੈਕਟ ਮਿਸਟਰ ਸਰਜੀਓ ਗੌਰ ਜਿਹੜੇ ਦਿੱਲੀ 'ਚ ਨੇ ਉਹਨਾਂ ਨੇ ਹੀ ਫੈਸਿਲਿਟੇਟ ਇਹਦਾ ਸੰਬੰਧ ਇੰਡੋ ਯੂਐਸ ਟ੍ਰੇਡ ਪੈਕਟ ਨਾਲ ਵੀ ਹੈ ਇਹਦਾ ਸੰਬੰਧ ਐਪਸਟੀਨ ਫਾਈਲਸ ਨਾਲ ਵੀ ਹੈ ਜ਼ਾਹਰ ਹੈ ਕਿ ਵੀ ਇਹ ਅਮਰੀਕਾ ਔਰ ਇਜ਼ਰਾਈਲ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਸੀ ਜਿਹੜਾ ਭਾਰਤ ਹੈ ਉਹ ਈਰਾਨ ਦੇ ਹੱਕ ਦੇ ਵਿੱਚ ਜਾਂ ਈਵਨ ਕੋਈ ਸਿੰਪੈਥੈਟਿਕ ਵੀ ਜਾਂ ਜਿਹੜਾ ਫਾਰਮਲ ਕੰਡੈਮਨੇਸ਼ਨ ਵੀ ਹੈ ਉਹ ਵੀ ਕੋਈ ਜਿਹੜਾ ਹੈ ਉਹ ਬਿਆਨਬਾਜ਼ੀ ਨਹੀਂ ਕਰੇਗਾ ਔਰ ਬਿਲਕੁਲ ਇਵੇਂ ਹੀ ਹੋਇਆ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸਭ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਈਰਾਨ ਜੰਗ ਦੇ ਮੁੱਦੇ ਤੇ ਖੁੱਲ੍ਹ ਕੇ ਇਜ਼ਰਾਈਲ ਦੇ ਨਾਲ ਖਲੋਣ ਨੂੰ ਮਾਹਿਰਾਂ ਵੱਲੋਂ ਅੱਡ-ਅੱਡ ਕੋਣਾਂ ਤੋਂ ਦੇਖਿਆ ਜਾ ਰਿਹਾ ਹੈ ਔਰ ਕੁਝ ਮਾਹਿਰ ਇਸ ਨੂੰ ਇਜ਼ਰਾਈਲ ਸਾਹਮਣੇ ਮੁਕੰਮਲ ਸਰੈਂਡਰ ਦੇ ਤੌਰ ਤੇ ਦੇਖਦੇ ਨੇ ਔਰ ਜਦੋਂ ਕਿ ਕੁਝ ਹੋਰ ਮਾਹਿਰ ਇਸ ਨੂੰ ਬਦਲਦੀ ਜੀਓਪੋਲਿਟਿਕਸ ਦੀ ਜ਼ਮੀਨੀ ਹਕੀਕਤ ਨਾਲ ਜੋੜ ਕੇ ਦੇਖ ਰਹੇ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਅਸੀਂ ਡਿਸਕਸ ਕੀਤਾ ਹੈ ਕਿ ਯੂਰਪ ਦੇ ਵਿੱਚ ਇਸ ਵੇਲੇ ਕੀ ਧਾਰਨਾਵਾਂ ਨੇ ਇਸ ਜੰਗ ਨੂੰ ਲੈ ਕੇ ਜਿਹੜੇ ਸਟੰਡ ਖਾੜੀ ਦੇਸ਼ਾਂ ਦੇ ਵਿੱਚ ਮਿਡਲ ਈਸਟ ਦੇ ਵਿੱਚ ਜਿਹੜੇ ਅਲਾਈ ਸੀ ਅਮਰੀਕਾ ਦੇ 7-8 ਮੁਲਕਾਂ ਜਿੱਥੇ ਉਹਨਾਂ ਦੇ ਬੇਸ ਨੇ ਉਹਨਾਂ ਦੇ ਉੱਤੇ ਜਿਹੜਾ ਅਟੈਕ ਹੋਇਆ ਉਹਨਾਂ ਨੂੰ ਵੀ ਬਿਲਕੁਲ ਪੌਂਚੱਕੇ ਕਰ ਦਿੱਤਾ ਹੈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਉਹ ਕੀ ਕਰਨ ਹਾਲਾਂ ਜੁਆਇੰਟ ਸਟੇਟਮੈਂਟ ਕੰਡੈਮਨੇਸ਼ਨ ਵਗੈਰਾ ਹੋਈ ਪਰ ਕਿਸੇ ਨੇ ਕੋਈ ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਕੋਈ ਜਵਾਬੀ ਈਰਾਨ ਦੇ ਉੱਤੇ ਹਮਲਾ ਕੀਤਾ ਹਾਲਾਂ ਉਸ ਪੋਸੀਬਿਲਿਟੀ ਨੂੰ ਵੀ ਕਈ ਕੁਝ ਲੋਕ ਡਿਸਕਸ ਕਰਦੇ ਨੇ ਲੇਕਿਨ ਜਿਹੜਾ ਸਭ ਤੋਂ ਹੈਰਾਨੀਜਨਕ ਜਿਹੜਾ ਪ੍ਰਗਟਾਵਾ ਭਾਰਤ ਰਾਹੀਂ ਹੋਇਆ ਸਾਰੀ ਸਮੁੱਚੀ ਈਰਾਨ ਨੀਤੀ ਦਾ ਉਸ ਤੋਂ ਪਹਿਲਾਂ ਜਦੋਂ ਅਜੇ ਹਾਲਾਂਕਿ ਪੈਨ ਤਾਂ ਨਹੀਂ ਹੋਈ ਡੀਲ ਇੰਡੋ ਯੂਐਸ ਨਿਊਕਲੀਅਰ ਡੀਲ ਪਰ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸੋਸ਼ਲ ਟਰੂਥ ਰਾਹੀਂ ਇਹ ਦੱਸਿਆ ਕਿ ਜੀ ਹੋ ਗਿਆ ਆਪਸੀ ਔਰ ਅਮਰੀਕਾ ਦੀ ਕਿਸੇ ਚੀਜ਼ ਤੇ ਟੈਰਿਫ ਨਹੀਂ ਹੋਏਗੀ ਉਹਨਾਂ ਦੇ ਉੱਤੇ ਇੰਨੇ % ਹੋਏਗਾ ਉਹਨਾਂ ਨੇ ਇਕਰਾਰ ਕੀਤਾ ਕੋਈ ਜਿਹੜਾ ਉਹ ਰੂਸੀ ਆਇਲ ਨਹੀਂ ਬਾਏ ਕਰਨਗੇ ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵੀ ਈਰਾਨ ਦੇ ਨਾਲ ਜਿਹੜਾ $125 ਮਿਲੀਅਨ ਇੰਡੀਆ ਦੀ ਇਨਵੈਸਟਮੈਂਟ ਸੀ ਚਾਬਹਾਰ ਪੋਰਟ ਦੇ ਉੱਤੇ ਉਹਦਾ ਜਿਹੜਾ ਵੇਵਰ ਦਿੱਤਾ ਸੀ ਪਹਿਲੇ ਐਡਮਿਨਿਸਟ੍ਰੇਸ਼ਨ ਨੇ ਉਹ ਡੇਟ ਖਤਮ ਹੋ ਗਈ ਸੀ ਔਰ ਇਹ ਵੀ ਸਾਹਮਣੇ ਆਇਆ ਵੀ ਉੱਥੋਂ ਵੀ ਉਹਨਾਂ ਨੇ ਆਪਣੇ ਅਫਸਰ ਵਗੈਰਾ ਸੱਦ ਲਏ ਜਾਂ ਸਮੇਟ ਲਿਆ ਔਰ ਪ੍ਰੈਜ਼ੀਡੈਂਟ ਟਰੰਪ ਨੇ ਔਰ ਬਾਅਦ ਦੇ ਵਿੱਚ ਈਵਨ ਸਰਜੀਓ ਗੌਰ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਦਿੱਲੀ ਦੇ ਵਿੱਚ ਔਰ ਸਪੈਸ਼ਲ ਐਨਵਾਏ ਵੀ ਨੇ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਉਹਨਾਂ ਨੇ ਵੀ ਪ੍ਰਗਟਾਵਾ ਕੀਤਾ ਸੀ ਕਿ ਹੁਣ ਇੰਡੀਆ ਨੇ ਇਕਰਾਰ ਕੀਤਾ ਵੀ ਰਸ਼ੀਅਨ ਆਇਲ ਬਿਲਕੁਲ ਨਹੀਂ ਖਰੀਦਣਗੇ ਲੇਕਿਨ ਇੰਨੀ ਜਲਦੀ ਈਰਾਨ ਦੇ ਵੱਲ ਪਿੱਠ ਹੋ ਜਾਏਗੀ ਜਾਂ ਈਰਾਨ ਜਿਸ ਦੇ ਮਾਮਲੇ ਦੇ ਵਿੱਚ ਕਿਉਂਕਿ ਰਸ਼ੀਅਨ ਕਰੂਡ ਆਇਲ ਤੋਂ ਬਾਅਦ ਦੂਸਰਾ ਜਿਹੜਾ ਨੇੜੇ ਵੀ ਪੈਂਦਾ ਹੈ ਚੀਪਰ ਵੀ ਰਿਹਾ ਹੈ ਸੈਂਕਸ਼ਨਸ ਦੇ ਬਾਵਜੂਦ ਇੰਡੀਆ ਲੈਂਦਾ ਰਿਹਾ ਈਰਾਨ ਤੋਂ ਆਇਲ ਦਾ ਕਿ ਵੀ ਇੰਡੀਆ ਦੀ ਤਾਂ ਸਾਰੀ ਡਿਪੈਂਡੈਂਸ ਵੀ ਉਸ ਆਇਲ ਦੇ ਉੱਤੇ ਔਰ ਜਦੋਂ ਅਸੀਂ ਹੁਣ ਖਬਰਾਂ ਵੀ ਦੇਖ ਰਹੇ ਹਾਂ ਕਿ ਵੀ ਜਿਹੜਾ ਸਟੇਟ ਆਫ ਹਾਰਮੂਜ਼ ਬੰਦ ਹੋਇਆ ਇੰਡੀਆ ਦੇ ਤੇਲ ਦੀ ਪੋਜੀਸ਼ਨ ਕੀ ਹੈ ਇੰਡੀਆ ਹੈਜ਼ 25 ਡੇਜ਼ ਆਫ ਕਰੂਡ ਆਇਲ ਇਨ ਰਿਜ਼ਰਵ ਐਂਡ 25 ਡੇਜ਼ ਆਫ ਪੈਟਰੋਲ ਡੀਜ਼ਲ ਸਟਾਕ 25 ਦਿਨਾਂ ਦਾ ਹੀ ਉਹਨਾਂ ਕੋਲ ਕਰੂਡ ਆਇਲ ਹੈ ਰਿਜ਼ਰਵ ਦੇ ਵਿੱਚ ਤੇ 25 ਦਿਨਾਂ ਦਾ ਹੀ ਪੈਟਰੋਲ ਡੀਜ਼ਲ ਸਟਾਕ ਹੈ ਤੇ ਜੇ ਇਹ ਜੰਗ ਮਹੀਨਾ 1.5 ਮਹੀਨਾ 2 ਮਹੀਨੇ ਵੀ ਖਿੱਚੀ ਗਈ ਜਿਹਦੇ ਬਹੁਤ ਸਾਰਿਆਂ ਦਾ ਕਹਿਣਾ ਹੈ ਕਿ ਵੀ ਇਹ
ਲੰਬੀ ਜਾ ਸਕਦੀ ਹੈ ਤੇ ਉਹਨਾਂ ਦੇ ਤਾਂ ਜਿਹੜਾ ਕਲੈਪਸ ਹੋ ਜਾਏਗਾ ਸਾਰਾ ਪਾਰਟ। ਲੇਕਿਨ ਇਹਦੇ ਬਾਵਜੂਦ ਇਸ ਜੰਗ ਤੋਂ ਠੀਕ ਪਹਿਲਾਂ ਸਡਨਲੀ ਮੋਦੀ ਦਾ ਇਜ਼ਰਾਈਲ ਜਾਣਾ ਔਰ ਉਹਦੇ ਇਜ਼ਰਾਈਲ ਦੌਰੇ ਦੀ ਅਨਾਉਂਸਮੈਂਟ ਮੋਦੀ ਦੇ ਜਿਹੜਾ ਉਹ ਟਵਿੱਟਰ ਹੈਂਡਲ ਤੋਂ ਜਾਂ ਉਹਨਾਂ ਦੀ ਫੋਰਨ ਅਫੇਅਰਸ ਦੀ ਕਿਸੇ ਸਟੇਟਮੈਂਟ ਤੋਂ ਨਹੀਂ ਹੁੰਦਾ। ਨੇਤਨਯਾਹੂ ਕਹਿੰਦਾ ਵੀ ਮਾਈ ਬ੍ਰਦਰ ਮਾਈ ਫਰੈਂਡ ਮੋਦੀ ਇਜ਼ ਕਮਿੰਗ। ਇਹ ਜਦੋਂ ਜਾਂਦਾ ਹੈ ਔਰ ਉਸ ਤੋਂ ਬਾਅਦ ਉੱਥੇ ਕੋਈ ਸਮਝੌਤਾ ਜਾਂ ਕੋਈ ਐਸੀ ਚੀਜ਼ ਉਹ ਤਾਂ ਹੈ ਵੀ ਨਹੀਂ ਸੀ ਕਿਉਂਕਿ ਸਡਨ ਉਹ ਦੌਰਾ ਸੀ। ਹਾਲਾਂ ਕਨੈਸਟ ਨੂੰ ਸੰਬੋਧਨ ਕਰਦਾ ਜਾਂ ਉੱਥੇ ਜਿਸ ਕਿਸਮ ਦਾ ਇਹ ਵੀ ਆਇਆ ਕਿ ਬਈ ਇਹ ਜਿਹੜਾ ਐਪਸਟੀਨ ਫਾਈਲਸ ਦੇ ਵਿੱਚ ਇਨਕਸ਼ਾਫ ਜਾਂ ਦੂਜੇ ਚੱਲ ਰਹੇ ਨੇ, ਮੋਦੀ ਨੂੰ ਸੱਦ ਲਿਆ ਉਹਨਾਂ ਨੇ ਕਿ ਭਾਈ ਦੱਸ ਹੁਣ ਜੰਗ ਦਾ ਤਾਂ ਫੈਸਲਾ ਹੁਣ ਤਾਂ ਇਹ ਆ ਰਿਹਾ ਵੀ ਤਾਂ ਦਸੰਬਰ 'ਚ ਡਿਸਾਈਡ ਹੋ ਗਿਆ ਸੀ, ਡੇਟ ਦੇਖ ਰਹੇ ਸੀ ਕਦੋਂ ਕਰਨਾ ਹੈ ਹਮਲਾ, ਵੀ ਉਹਨਾਂ ਨੇ ਬਿਲਕੁਲ ਉਹ ਫਾਈਲਾਂ ਵੀ ਦਿਖਾ ਦਿੱਤੀਆਂ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਵੀ ਹੁਣ ਇਸ ਮੁੱਦੇ ਤੇ ਤੂੰ ਸਾਡੇ ਨਾਲ ਖਲੋਣਾ। ਇਹ ਵੀ ਆਂਦਾ ਕਿ ਇਨਫੈਕਟ ਮਿਸਟਰ ਸਰਜੀਓ ਗੌਰ ਜਿਹੜੇ ਦਿੱਲੀ 'ਚ ਨੇ ਉਹਨਾਂ ਨੇ ਹੀ ਫੈਸਿਲੀਟੇਟ ਇਹਦਾ ਸੰਬੰਧ ਇੰਡੋ ਯੂਐਸ ਟ੍ਰੇਡ ਪੈਕਟ ਨਾਲ ਵੀ ਹੈ, ਇਹਦਾ ਸੰਬੰਧ ਐਪਸਟੀਨ ਫਾਈਲਸ ਨਾਲ ਵੀ ਹੈ। ਤੇ ਜਿਵੇਂ ਸਰਜੀਓ ਗੌਰ ਧੜੱਲੇ ਦੇ ਨਾਲ ਵੈਸਟਰਨ ਕਮਾਂਡ ਦੇ ਹੈੱਡਕੁਆਰਟਰ ਗਿਆ, ਉਹ ਕਰਨਾਟਕਾ ਦੇ ਚੀਫ ਮਿਨਿਸਟਰ ਨੂੰ ਮਿਲਿਆ, ਉਹ ਭਾਰਤ ਦੇ ਵਿੱਚ ਤਾਂ ਐਂ ਜਿਵੇਂ ਅਸੀਂ ਕਿਹਾ ਸੀ ਵੀ ਵਾਇਸਰਾਏ ਘੁੰਮਦਾ। ਸੋ ਇਹ ਵੀ ਆ ਗਿਆ ਕਿ ਸਰਜੀਓ ਗੌਰ ਨੇ ਹੀ ਇਸ ਨੂੰ ਫੈਸਿਲੀਟੇਟ ਕੀਤਾ। ਜ਼ਾਹਰ ਹੈ ਕਿ ਵੀ ਇਹ ਅਮਰੀਕਾ ਔਰ ਇਜ਼ਰਾਈਲ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਈਰਾਨ ਜਿਹੜਾ ਉਹ ਜਿਹੜਾ ਭਾਰਤ ਹੈ ਉਹ ਈਰਾਨ ਦੇ ਹੱਕ ਦੇ ਵਿੱਚ ਜਾਂ ਈਵਨ ਕੋਈ ਸਿੰਪੈਥੈਟਿਕ ਵੀ ਜਾਂ ਜਿਹੜਾ ਫਾਰਮਲ ਕੰਡੈਮਨੇਸ਼ਨ ਵੀ ਹੈ ਉਹ ਵੀ ਕੋਈ ਜਿਹੜਾ ਹੈ ਉਹ ਬਿਆਨਬਾਜ਼ੀ ਨਹੀਂ ਕਰੇਗਾ ਔਰ ਬਿਲਕੁਲ ਇਵੇਂ ਹੀ ਹੋਇਆ। ਹੁਣ ਇਸ ਗੱਲ ਨੂੰ ਲੈ ਕੇ ਜਿਹੜਾ ਜ਼ਾਹਰ ਹੈ ਵੀ ਆਪੋਜੀਸ਼ਨ ਨੇ ਤਾਂ ਆਪਣੀ ਆਵਾਜ਼ ਚੁੱਕਣੀ ਹੈ। ਰਾਹੁਲ ਗਾਂਧੀ ਨੇ ਵੀ ਕਿਹਾ, ਰਾਹੁਲ ਗਾਂਧੀ ਸੇਜ਼ ਇੰਡੀਆਜ਼ ਸਾਇਲੈਂਸ ਔਨ ਈਰਾਨ ਅਟੈਕ ਡਿਮਿਨਿਸ਼ਿਜ਼ ਕੰਟਰੀਜ਼ ਗਲੋਬਲ ਸਟੈਂਡਿੰਗ। ਇਹਦਾ ਮਤਲਬ ਇਹ ਹੈ ਵੀ ਗਲੋਬਲ 'ਚ ਤਾਂ ਪਹਿਲਾਂ ਹੀ ਨਹੀਂ ਸੀ ਸਟੈਂਡ, ਹੁਣ ਤਾਂ ਤੁਹਾਡੀਆਂ ਬਰੂਹਾਂ ਦੇ ਉੱਤੇ ਜੰਗ ਹੈ। ਜਦੋਂ ਅਸੀਂ ਵੈਸਟ ਏਸ਼ੀਆ ਦੀ ਗੱਲ ਕਰਦੇ ਹਾਂ, ਈਰਾਨ ਜਿਹੜਾ ਬਿਲਕੁਲ ਭਾਰਤ ਦੇ ਨਾਲ ਔਰ ਦੂਸਰਾ ਉੱਥੇ ਇੰਨੀਆਂ ਡਿਵੈਲਪਮੈਂਟਸ ਔਰ ਬਿਲਕੁਲ ਸਟੋਨੀ ਸਾਇਲੈਂਸ, ਬਿਲਕੁਲ ਪੱਥਰ ਵਾਂਗ ਚੁੱਪ। ਜ਼ਾਹਰ ਹੈ ਵੀ ਇਹ ਸਰੈਂਡਰ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਜਿਹੜੇ ਫਿਰ ਵੀ ਜਿਹੜੇ ਐਕਸਪਰਟਸ ਜਾਂ ਦੂਸਰੇ ਹੁੰਦੇ ਨੇ ਉਹ ਆਪੋ ਆਪਣੇ ਢੰਗ ਦੇ ਨਾਲ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਦੋਂ ਖਮੀਨੀ ਦਾ ਮਰਡਰ ਹੋਇਆ, ਉਹੀ ਇੰਡੀਆ ਜਿਹੜਾ ਕਿ ਈਰਾਨ ਦਾ ਪ੍ਰੈਜ਼ੀਡੈਂਟ ਔਰ ਡਿਫੈਂਸ ਮਿਨਿਸਟਰ ਜਿਹੜੇ ਕਿ ਇੱਕ ਹਵਾਈ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਸੀ। ਹਾਲਾਂ ਇਹ ਸੀ ਕਿ ਭਾਈ ਪ੍ਰੈਜ਼ੀਡੈਂਟ ਇਬਰਾਹਿਮ ਰਿਆਜ਼ੀ ਉਦੋਂ ਇੱਕ ਦਿਨ ਦਾ ਸ਼ੋਕ ਡਿਕਲੇਅਰ ਕੀਤਾ ਸੀ ਪੂਰਾ ਮੁਲਕ ਨੇ, ਇੰਡੀਆ ਨੇ, ਕਿ ਭਾਈ ਇਹ ਜਿਹੜਾ ਇਹ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਇਰਾਨੀਅਨ ਪ੍ਰੈਜ਼ੀਡੈਂਟ ਇਬਰਾਹਿਮ ਰੈਸੀ ਤੇ ਫੋਰਨ ਮਿਨਿਸਟਰ ਅਮੀਰ ਅਬਦੁੱਲੀਆਂ ਹੈਲੀਕਾਪਟਰ ਕ੍ਰੈਸ਼ 'ਚ ਮਾਰੇ ਗਏ ਸੀ। ਔਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਕਰ ਹੈ ਉਹ ਫਿਊਨਰਲ ਦੇ ਉੱਤੇ ਵੀ ਗਿਆ ਸੀ। ਫਿਰ ਇਸੇ ਤਰ੍ਹਾਂ ਜਿਹੜਾ ਜੂਨ 22, 2025 ਨੂੰ ਜਦੋਂ ਕਿ ਇਹ ਹੋਇਆ ਜਿਹਦੇ 'ਚ ਪਹਿਲਾ 12 ਰੋਜ਼ਾ ਜੰਗ ਔਰ ਦੂਸਰੀ ਹੋਈ, ਉਹਦੇ 'ਚ ਵੀ ਉਹਨਾਂ ਨੇ ਨਿਊਕਲੀਅਰ ਜਿਹੜਾ ਮੋਦੀ ਦੀ ਸਟੇਟਮੈਂਟ ਸੀ ਐਕਸਪ੍ਰੈਸ ਡੀਪ ਕੰਸਰਨ ਓਵਰ ਦਾ ਐਸਕੇਲੇਸ਼ਨ। ਫਿਰ ਉਹਨਾਂ ਦਾ ਇਹ ਸਾਰੇ ਦੇ ਉੱਤੇ ਸਪੈਸ਼ਲ ਜਿਹੜਾ ਉਹ ਈਰਾਨ ਦੇ ਪ੍ਰਤੀ ਉਹਨਾਂ ਦਾ ਹਮੇਸ਼ਾ ਹੀ ਕੁਛ ਨਾ ਕੁਛ ਰਿਹਾ। ਈਰਾਨ ਔਰ ਗਲਫ ਰੀਜਨ ਦੇ ਵਿੱਚ ਇੰਡੀਆ ਵਾਜ਼ ਡੀਪਲੀ ਕੰਸਰਨਡ ਐਟ ਰੀਸੈਂਟ ਡਿਵੈਲਪਮੈਂਟਸ ਇਨ ਈਰਾਨ ਐਂਡ ਗਲਫ ਰੀਜਨ। ਪਰ ਉਹਨਾਂ ਨੇ ਵੀ ਆਲ ਆਫ ਏ ਸਡਨ ਉਸ ਦੀ ਬਿਲਕੁਲ ਚੁੱਪੀ, ਕੰਡੈਮ ਵੀ ਨਾ, ਈਵਨ ਜਿਹੜਾ ਪੋਲੀਟੀਕਲ ਅਸੈਸੀਨੇਸ਼ਨ ਹੈ ਇਹਦੀ ਜਿਹੜੀ ਹੈ ਖਮੀਨੀ ਦੀ, ਇਸ ਦੇ ਉੱਤੇ ਕੁਛ ਨਾ ਕਹਿਣਾ। ਹੁਣ ਸਾਨੂੰ ਤਾਂ ਸਮਝ ਆਉਂਦਾ ਹੈ ਕਿ ਵੀ ਇਹਦੇ ਜਿਹੜਾ ਹੈ ਉਹ ਟਰੰਪ ਦੇ ਸਾਹਮਣੇ ਬਿਲਕੁਲ ਜ਼ਬਾਨ ਨਾ ਖੋਲ੍ਹਣਾ, ਈਵਨ ਉੱਥੇ ਜਾਣਾ ਵੀ ਜਦੋਂ ਪਤਾ ਲੱਗੇ ਟਰੰਪ ਜਾ ਰਿਹਾ ਉਹ ਪਿਛਲੇ ਪਾਸਿਓਂ ਦੌੜ ਜਾਂਦਾ ਵੀ ਅਲਟੀਮੇਟਲੀ ਜਿਹਨੂੰ ਕਹਿੰਦੇ ਨੇ ਵੀ ਚੋਰ ਦੀ ਦਾੜੀ 'ਚ ਤਨਖਾਹ, ਉਹਨੂੰ ਪਤਾ ਹੈ ਵੀ ਉਹਨਾਂ ਦੀ ਔਕਾਤ ਜਾਂ ਹਕੀਕਤ ਕੀ ਹੈ। ਲੇਕਿਨ ਜਿਹੜੇ 5 ਰੀਜ਼ਨ ਮੁੱਖ ਤੌਰ ਦੇ ਉੱਤੇ ਇਹ ਸੁਹਾਸਨੀ ਹੈਦਰ ਦਾ ਹਿੰਦੂ ਦੀ ਫੋਰਨ ਕੋਰਸਪੋਂਡੈਂਟ ਹੈ ਔਰ ਇਹਨੇ ਇਸ ਮੁੱਦੇ ਦੇ ਉੱਤੇ ਜਿਹੜਾ ਸਾਬਕਾ ਐਂਬੈਸਡਰ ਹੈ ਉਸ ਨੂੰ ਇੰਟਰਵਿਊ ਵੀ ਕੀਤਾ ਔਰ ਉਸ ਦੇ ਉੱਤੇ ਬੇਸਡ ਉਹਨਾਂ ਨੇ 5 ਰੀਜ਼ਨਸ ਉਹਨਾਂ ਨੇ ਦਿੱਤੇ ਔਰ ਹੈਡਲਾਈਨ ਹੀ ਉਹਨਾਂ ਨੇ ਦਿੱਤੇ 5 ਜੀਓਪੋਲੀਟੀਕਲ ਫੈਕਟਰਸ ਬਿਹਾਈਂਡ ਇੰਡੀਆਜ਼ ਸਾਇਲੈਂਸ।
ਕਿ ਵੀ ਜਿਹੜੀ ਭਾਰਤ ਦੀ ਚੁੱਪੀ ਹੈ ਉਹਦੇ ਪਿੱਛੇ 5 ਜਿਹੜੇ ਨੇ ਉਹ ਜੀਓ ਪੋਲੀਟੀਕਲ ਫੈਕਟਰ ਨੇ। ਔਰ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਤਾਂ ਉਹਨਾਂ ਦਾ ਇਹ ਕਹਿਣਾ ਕਿ ਇਜ਼ਰਾਈਲ ਕਿ ਇੰਡੀਆ ਨੇ ਦੀ ਕਲੋਜ਼ ਰਿਲੇਸ਼ਨਸ਼ਿਪ ਡੈਕੇਡਸ ਤੋਂ ਸੀ, ਜਿਹੜੀ ਹੁਣ ਮੋਦੀ ਔਰ ਨੇਤਨਯਾਹੂ ਦੋਨੋਂ ਹੀ ਵਾਰ ਕ੍ਰਿਮੀਨਲ ਔਰ ਮਾਸ ਮਰਡਰ ਉਹਨਾਂ ਦੇ ਵਿੱਚ ਇਸ ਲੈਵਲ ਤੱਕ ਗਈ ਕਿ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਇੰਡੀਆ ਦਾ ਬਣਿਆ ਜਿਹੜਾ 2017 ਦੇ ਵਿੱਚ ਇਜ਼ਰਾਈਲ ਗਿਆ। ਫਿਰ ਜਿਹੜਾ ਉਹ ਉਹਨੇ ਹੁਣ ਵੀ ਜਾ ਕੇ ਜਿਹੜਾ ਕਨੈਸਟ ਨੂੰ ਐਡਰੈਸ ਕੀਤਾ ਔਰ ਇਹ ਜਿਹੜੇ ਹੁਣ ਮੋਦੀ ਨੇ ਉੱਥੇ ਜਾ ਕੇ ਅਲਫਾਜ਼ ਕਹੇ ਕਿ ਵੀ ਸਟੈਂਡ ਵਿਦ ਇਜ਼ਰਾਈਲ ਫਰਮਲੀ ਵਿਦ ਫੁੱਲ ਕਨਵਿਕਸ਼ਨ ਇਨ ਦਿਸ ਮੋਮੈਂਟ ਐਂਡ ਬਿਯੋਂਡ। ਮਤਲਬ ਇਹ ਹੈ ਕਿ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਇਜ਼ਰਾਈਲ ਨੇ ਇੰਡੀਆ ਤੋਂ ਪਬਲਿਕਲੀ ਕਮਿਟਮੈਂਟ ਲਈ ਕਿ ਵੀ ਹੁਣ ਤੁਸੀਂ ਹਿੱਲਣਾ ਨਹੀਂ ਹੈ, ਜੋ ਅਸੀਂ ਕਰਦੇ ਹਾਂ ਸਾਡਾ ਅੱਖਾਂ ਬੰਦ ਕਰਕੇ ਤੁਸੀਂ ਹਮਾਇਤ ਕਰਨੀ ਹੈ। ਔਰ ਇਹ ਜਿਹੜਾ ਉਹਨਾਂ ਦਾ ਐਨਾਲਿਸਿਸ ਹੈ ਕਿ ਪਹਿਲਾ ਕਾਰਨ ਤਾਂ ਇਹ ਹੀ ਹੈ ਕਿ ਇਜ਼ਰਾਈਲ ਦੇ ਅੱਗੇ ਮੁਕੰਮਲ ਸਰੈਂਡਰ। ਦੂਸਰਾ ਈਰਾਨ ਇੰਡੀਆ ਟਾਈਜ਼, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਟਾਈਜ਼ ਨੇ ਪਿਛਲੇ ਪੀਰੀਅਡ ਦੇ ਵਿੱਚ ਵੀਕ ਹੋਣੀਆਂ ਸ਼ੁਰੂ ਹੋਈਆਂ ਕਿਉਂਕਿ US ਸੈਂਕਸ਼ਨਸ ਨੇ ਈਰਾਨ ਦੇ ਉੱਤੇ। ਔਰ ਇਹ ਜਿਹੜੀ ਹੈ ਜ਼ੀਰੋਇੰਗ ਆਊਟ, ਅਮਰੀਕਾ ਨੇ ਕਿਹਾ ਸੀ ਕਿ ਵੀ ਆਇਲ ਇੰਪੋਰਟ ਈਰਾਨ ਤੋਂ ਬੰਦ ਕਰੋ, ਜਿਹੜਾ ਵੇਵਰ ਸੀ ਉਹ ਵੀ ਉਹਨਾਂ ਨੇ ਖ਼ਤਮ ਕਰ ਦਿੱਤਾ। ਔਰ ਇਹੀ ਕਾਰਨ ਹੈ ਕਿ ਵੀ ਉਹੀ ਇੰਡੀਆ ਈਰਾਨ ਟ੍ਰੇਡ ਜਿਹੜੀ ਕਿ $17 ਬਿਲੀਅਨ ਦੀ ਸੀ 2018 ਦੇ ਵਿੱਚ, ਉਹ 2025 ਦੇ ਵਿੱਚ ਸਿਰਫ 1.68 ਬਿਲੀਅਨ ਦੇ ਉੱਤੇ ਆ ਗਈ। ਸੋ ਆਲਮੋਸਟ 17 ਬਿਲੀਅਨ ਤੋਂ 1.5 ਬਿਲੀਅਨ ਤੱਕ 1.68 ਬਿਲੀਅਨ। ਔਰ ਫਿਰ ਜਿਹੜੀ ਈਵਨ ਗੈਸ ਫੀਲਡਸ ਦੇ ਵਿੱਚ ਜਿਹੜੀ ਇੰਡੀਅਨ ਇਨਵੈਸਟਮੈਂਟ ਉਹ ਫਰੋਜ਼ਨ। ਫਿਰ ਉਹਨਾਂ ਨੇ ਕਿਹਾ ਕਿ ਵੀ ਚਾਬਹਾਰ ਪੋਰਟ ਦੇ ਉੱਤੇ ਵੇਵਰ ਖ਼ਤਮ ਸੀ, ਇਸ ਲਈ ਇੰਡੀਆ ਨੇ ਆਪਣੇ $120 ਮਿਲੀਅਨ ਗਵਾ ਲਏ, ਲੇਕਿਨ ਉਹਨਾਂ ਨੇ ਜਿਹੜਾ ਉਸ ਤੋਂ ਉੱਤੋਂ ਪੂਰੇ ਆਪਣੇ ਜਿਹੜੇ ਨੇ ਉਹ ਹੱਥ ਧੋ ਲਏ। ਔਰ ਹੁਣ ਵੀ ਜਿਹੜਾ ਇਜ਼ਰਾਈਲੀ ਮਿਜ਼ਾਈਲਾਂ ਆ ਕੇ ਡਿੱਗੀਆਂ ਨੇ ਇੱਕ ਕੋਨਾਰਕ ਏਅਰਪੋਰਟ ਦੇ ਉੱਤੇ, ਜਿਹੜਾ ਚਾਬਹਾਰ ਦੇ ਨਾਲ ਹੀ ਜੁੜਿਆ ਹੋਇਆ ਉਹਦਾ ਟਰਮੀਨਲ ਹੈ ਜਿਹਨੂੰ ਇੰਡੀਆ ਜਿਸ ਦੀ ਰਾਖੀ ਔਰ ਦੇਖਭਾਲ ਕਰਦਾ। ਫਿਰ ਜਿਹੜਾ ਇਹਨਾਂ ਦਾ ਇਹ ਕਹਿਣਾ ਹੈ ਜੀ ਕਿਉਂਕਿ ਇਹ ਖਮੀਨੀ ਨੇ ਜਿਹੜਾ ਇੰਡੀਆ ਈਰਾਨ ਰਿਲੇਸ਼ਨਸ ਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਸਟੋਰਮ ਵੀ ਆਉਂਦੀਆਂ ਰਹੀਆਂ ਔਰ ਕਸ਼ਮੀਰੀਆਂ ਦੇ ਹੱਕ ਦੇ ਵਿੱਚ 2020 ਦੇ ਵਿੱਚ ਖਮੀਨੀ ਨੇ ਸਟੇਟਮੈਂਟ ਦਿੱਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਕਸ਼ਮੀਰੀਆਂ ਨੂੰ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਔਰ 2019 ਦੇ ਵਿੱਚ ਜਦੋਂ ਆਰਟੀਕਲ 370 ਇੰਡੀਆ ਨੇ ਖ਼ਤਮ ਕੀਤਾ ਉਦੋਂ ਵੀ ਖਮੀਨੀ ਨੇ ਕਿਹਾ ਸੀ ਵੀ ਧੱਕਾ ਹੋ ਰਿਹਾ ਕਸ਼ਮੀਰੀਆਂ ਨਾਲ। ਔਰ 2020 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਰਾਇਟ ਹੋਏ ਉਦੋਂ ਖਮੀਨੀ ਨੇ ਕਿਹਾ ਸੀ ਕਿ ਜੀ ਇਹ ਜਿਹੜੀ ਹੈ ਮੈਸੈਕਰ ਆਫ ਮੁਸਲਿਮਸ ਇਨ ਇੰਡੀਆ ਕਿ ਜੀ ਇਹ ਵੀ ਕਾਰਨ ਹੈ ਕਿ ਵੀ ਇਹ ਜਿਹੜਾ ਉਹ ਡਿਸਟੈਂਸ ਕੀਤਾ ਹੈ। ਫਿਰ ਇੰਡੀਆ ਗਲਫ ਟਾਈਜ਼ ਕਿ ਵੀ ਜਿਹੜਾ ਇੰਡੀਆ ਦੇ ਸਬੰਧ ਨੇ ਖਾਸ ਤੌਰ 'ਤੇ ਗਲਫ ਕੰਟਰੀਜ਼ ਨਾਲ, UAE, ਸਾਊਦੀ ਅਰੇਬੀਆ ਜਿਨ੍ਹਾਂ ਨੇ ਬੜੇ ਸਿਵਲ ਅਵਾਰਡ ਵੀ ਦਿੱਤੇ ਔਰ ਉਹਨਾਂ ਦੀਆਂ ਇਨਵੈਸਟਮੈਂਟਸ ਵੀ ਇੰਡੀਆ ਔਰ ਦੂਸਰਿਆਂ 'ਚ ਹੋ ਰਹੀਆਂ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਨੇ 1 ਕਰੋੜ ਜਿਹੜੇ ਹਿੰਦੁਸਤਾਨੀ ਨੇ 10 ਮਿਲੀਅਨ ਉਹ ਰਹਿੰਦੇ ਨੇ ਗਲਫ ਮੁਲਕਾਂ ਦੇ ਵਿੱਚ ਜਿੱਥੇ ਨੌਕਰੀਆਂ ਵੀ ਨੇ, ਜਦੋਂ ਕਿ ਈਰਾਨ ਦੇ ਵਿੱਚ ਸਿਰਫ 4 ਤੋਂ 5 ਹਜ਼ਾਰ ਇੰਡੀਅਨ ਈਰਾਨ 'ਚ ਨੇ ਔਰ 20,000 ਜਿਹੜਾ ਹਿੰਦੂ ਹੈ ਉਹ ਇਜ਼ਰਾਈਲ ਦੇ ਵਿੱਚ। ਉਹਨਾਂ ਨੇ ਕਿਹਾ ਵੀ ਇਹ ਇੱਕ ਰੀਜ਼ਨ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਉਹ ਉਸ ਤੋਂ ਡਿਸਟੈਂਸ ਕਰ ਲਿਆ। ਔਰ ਪੰਜਵਾਂ ਫੈਕਟਰ ਉਹਨਾਂ ਨੇ ਦਿੱਤਾ ਜੀ ਇੰਡੀਆ US ਟਾਈਜ਼ ਕਿ ਮੋਦੀ ਗਵਰਨਮੈਂਟ ਨੇ ਜਿਹੜੀਆਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਣੀਆਂ ਟਾਈਜ਼ ਜਿਹਨੂੰ ਡੀਲ ਕਹਿ ਲਓ ਬਿਜ਼ਨਸ ਟ੍ਰੇਡ ਡੀਲ ਉਹਨੂੰ ਸੁਧਾਰਨਾ ਸ਼ੁਰੂ ਕੀਤਾ ਔਰ ਇਹ ਫਰਵਰੀ 2026 ਦੇ ਵਿੱਚ ਹੀ ਇਸ ਦਾ ਐਲਾਨ ਕੀਤਾ। ਔਰ ਇਸ ਤੋਂ ਇਲਾਵਾ ਇੰਡੀਆ ਜਿਹੜਾ ਹੁਣ ਪੈਕਸ ਸਿਲਿਕਾ ਜਿਹੜੀ ਕ੍ਰਿਟੀਕਲ ਟੈਕਨੋਲੋਜੀ ਸਪਲਾਈ ਚੇਨ ਆ ਉਹਦਾ ਵੀ ਹਿੱਸਾ ਬਣ ਗਿਆ। ਔਰ ਈਵਨ US ਆਫੀਸ਼ੀਅਲ ਜਿਹੜੇ ਨੇ ਉਹ ਭਾਰਤ ਵੱਲ ਤੁਰੇ ਹੋਏ ਨੇ, ਜਿਵੇਂ ਰਾਇਸੀਨਾ ਡਾਇਲੋਗ ਹੋਇਆ। ਔਰ ਜਿਹੜਾ ਗਿਵਨ ਦਾ ਟਰੰਪ ਐਡਮਿਨਿਸਟ੍ਰੇਸ਼ਨ ਮਰਕਿਊਰੀਅਲ ਨੇਚਰ ਐਂਡ ਥ੍ਰੈਟਸ ਆਫ ਸੈਂਕਸ਼ਨਸ ਔਨ ਐਨੀ ਐਨਗੇਜਮੈਂਟ ਵਿਦ ਈਰਾਨ, ਨਿਊ ਦਿੱਲੀ preferred to set aside itself। ਸੋ ਇਹ ਸਾਰੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਹੈ ਇਹ ਸਾਰੇ ਰੀਜ਼ਨ ਨੇ। ਸੋ ਅਸੀਂ ਸਮਝਦੇ ਹਾਂ ਅੱਜ ਹੀ ਸਾਡੇ ਇੱਕ ਬੜੇ ਸਤਿਕਾਰਤ ਭੈਣ ਜੀ ਡਾਕਟਰ ਨੇ ਉਹਨਾਂ ਦੀ ਕਾਲ ਆਈ ਔਰ ਉਹਨਾਂ ਨੇ ਕਿਹਾ ਜੀ ਹੁਣ ਆਪਣਾ ਕੀ ਬਣੇਗਾ। ਮੈਂ ਕਿਹਾ ਕਿਉਂ?
ਉਹ ਕਹਿੰਦੇ ਜੀ ਵੀ ਇਹਨਾਂ ਨੇ ਤਾਂ ਪੂਰਾ ਯਹੂਦੀਆਂ ਦੇ ਅੱਗੇ ਸਰੈਂਡਰ ਕਰ ਦਿੱਤਾ ਇੰਡੀਆ ਨੇ ਇਜ਼ਰਾਈਲ ਦੇ ਅੱਗੇ। ਹੁਣ ਤਾਂ ਉਹ ਵੱਡੀਆਂ ਵੱਡੀਆਂ ਫੈਕਟਰੀਆਂ ਵੀ ਔਰ ਦੂਜਿਆਂ ਵੀ ਲਾਣਗੇ ਔਰ ਦੂਸਰਾ ਵੀ ਔਰ ਖੁੱਲ੍ਹ ਕੇ ਜਿਹੜਾ ਉਹ ਮਾਈਨੋਰਟੀਜ਼। ਮੈਂ ਕਿਹਾ ਜੀ ਉਹ ਤਾਂ ਲੰਬੇ ਵਕਤ ਤੋਂ ਹੀ ਜਿਹੜੀ ਰਾਹ ਦੇ ਨਾਲ ਮੁਸਾਦ ਦੀ ਟਾਈ ਸੀ ਇੰਡੀਆ ਦੀਆਂ ਦੂਸਰੀਆਂ, ਇਹ ਜਿਹੜਾ ਬਾਹਰ ਟਰਾਂਸਨੈਸ਼ਨਲ ਰਿਪਰੈਸ਼ਨ ਸ਼ੁਰੂ ਕੀਤਾ ਇਹਨਾਂ ਨੇ, ਕਿੱਥੋਂ ਆਇਆ? ਕਿਉਂਕਿ ਮੁਸਾਦ ਵਾਲੇ ਤਾਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਕੇ ਆਪਣੇ ਰਾਈਵਲ ਦੀ ਅਸੈਸੀਨੇਸ਼ਨ ਕਰ ਦਿੰਦੇ ਨੇ। ਸੋ ਉਹਨਾਂ ਨੇ ਇੰਡੀਆ ਨੂੰ ਇਹ ਕਿਹਾ ਕਿ ਵੀ ਇਹ ਖਾਲਿਸਤਾਨੀ ਡਾਇਸਪੋਰਾ ਤੁਹਾਡੇ ਲਈ, ਕਿਉਂਕਿ ਯਹੂਦੀ ਇਸ ਗੱਲ ਨੂੰ ਸਮਝਦੇ ਸੀ ਕਿ ਵੀ ਇਜ਼ਰਾਈਲ ਬਣਾਉਣ 'ਚ ਔਰ ਇਨਫਲੂਐਂਸ ਕਰਨ 'ਚ, ਜੇ ਅੱਜ ਇਹ ਕਿਹਾ ਜਾਂਦਾ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ, ਤੇ ਇਸ ਸਾਰੇ ਦੇ ਵਿੱਚ ਡਾਇਸਪੋਰਾ ਯਹੂਦੀਆਂ ਨੇ। ਹਾਲਾਂਕਿ ਸਾਡੇ ਤੋਂ ਅੱਧੀ ਗਿਣਤੀ ਹੈ ਉਹਨਾਂ ਦੀ, 14-15 ਮਿਲੀਅਨ ਨੇ, ਅਸੀਂ 30-35 ਮਿਲੀਅਨ ਨੇ। ਸੋ ਉਹ ਸਮਝਦੇ ਸੀ ਕਿ ਜਦੋਂ ਡਾਇਸਪੋਰਾ ਦੇ ਵਿੱਚ ਹਲਚਲ ਐਕਟੀਵਿਟੀ ਲੌਬੀ ਹੁੰਦੀ ਹੈ ਫਿਰ ਮੁਲਕ ਬਣਦਾ ਹੈ। ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਆ ਜਿਹੜੇ ਬਾਹਰ ਬੈਠੇ ਨੇ ਆ ਫਲਾਣੇ ਜਿਹੜੇ ਨੇ ਇਹਨਾਂ ਨੂੰ ਸ਼ਟ them up। ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨਿਕਲਿਆ ਹੀ ਇਹਨਾਂ ਚੋਂ ਮਸਾਦ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਾਕੀ ਫੈਕਟਰ ਜੀ ਉਹਨੇ ਖਮੀਨੀ ਨੇ ਕਸ਼ਮੀਰੀਆਂ ਦੇ ਹੱਕ 'ਚ ਉਹ ਤਾਂ 2020 'ਚ ਉਹਨੇ ਕਿਹਾ ਸੀ। ਇਸ ਦੇ ਬਾਵਜੂਦ ਚਾਬਹਾਰ ਪੋਰਟ ਲਈ 125 ਮਿਲੀਅਨ ਇੰਡੀਆ ਇਨਵੈਸਟ ਕਰਨ ਨੂੰ ਤਿਆਰ ਸੀ, ਕਿਉਂਕਿ ਈਰਾਨ ਨੂੰ ਐਜ਼ ਏ ਹੱਬ ਇੰਡੀਆ ਬਣਾ ਰਿਹਾ ਸੀ ਪਾਕਿਸਤਾਨ ਦੇ ਖਿਲਾਫ ਐਕਟੀਵਿਟੀਜ਼ ਲਈ। ਹੁਣ ਕੁਲਭੂਸ਼ਣ ਯਾਦਵ ਜਿਹੜਾ ਇਹਨਾਂ ਦਾ ਨਿਕਲਿਆ, ਉਹ ਕਿੱਥੋਂ ਆਇਆ? ਈਰਾਨ ਤੋਂ ਆਇਆ, ਕਿਉਂਕਿ ਈਰਾਨ ਵੀ ਕਿਤੇ ਨਾ ਕਿਤੇ ਸਾਜ਼ਬਾਜ਼ ਇੰਡੀਆ ਦੇ ਨਾਲ ਕਰਦਾ ਸੀ, ਪਾਕਿਸਤਾਨ ਨਾਲ ਲਵ ਹੇਟ ਰਿਲੇਸ਼ਨਸ਼ਿਪ ਰਹੀ ਹੈ। ਪਰ ਹੁਣ ਇਹ ਇਜ਼ਰਾਈਲ ਦੇ ਸਾਹਮਣੇ ਮੁਕੰਮਲ ਸਰੈਂਡਰ ਹੈ। ਐਪਸਟੀਨ ਫਾਈਲਸ ਵੀ ਹੈ, ਇਹਨਾਂ ਦੇ ਇੰਟਰਸਟ ਵੀ ਜੁੜੇ ਹੋਏ ਨੇ ਔਰ ਅਮਰੀਕਾ ਦਾ ਕੰਨ ਮਰੋੜਨਾ ਵੀ ਹੈ। ਸੋ ਕੁੱਲ ਮਿਲਾ ਕੇ ਹੁਣ ਸਾਨੂੰ ਇਹ ਦੇਖਣਾ ਹੋਏਗਾ ਕਿ ਭਾਈ ਈਰਾਨ ਪੂਰੀ ਤਰ੍ਹਾਂ ਇੰਡੀਆ ਪੂਰੀ ਤਰ੍ਹਾਂ ਜਿਹੜਾ ਉਹ ਇਜ਼ਰਾਈਲ ਦੇ ਖੈਮੇ 'ਚ ਹੈ ਔਰ ਇਹ ਮੁਸਾਦ ਦੀਆਂ ਨੀਤੀਆਂ ਦੇ ਨਾਲ ਜਿਹੜੀਆਂ ਆਲਮੋਸਟ ਰਾਹ ਉਹਨਾਂ ਹੀ ਫੋਲੋ ਕਰਦਾ। ਅਸੀਂ ਕਿਵੇਂ ਨਜਿੱਠਣਾ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲਾ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।